Pro-China opposition candidate Mohammad Muiz wins Maldives presidency. इंडिया आउट नारा देने वाले मुइज़ बने मालदीव के राष्ट्रपति, भारत पर क्या होगा असर? Taking steps to impose visa restrictions on individuals involved in undermining the democratic election process in Bangladesh. These individuals include members of law enforcement, the ruling party and the political opposition. United States is committed to supporting free and fair elections in Bangladesh that are carried out in a peaceful manner. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਾਲਦੀਵਸ ਦੇ ਪ੍ਰੈਜ਼ੀਡੈਂਟ ਦੀ ਚੋਣ ਉਸ ਉਮੀਦਵਾਰ ਨੇ ਜਿੱਤੀ ਹੈ ਜਿਸ ਦਾ ਨਾਰਾ ਸੀ ਕਿ ਇੱਥੋਂ ਭਾਰਤ ਨੂੰ ਬਾਹਰ ਕੱਢੋ। ਔਰ ਅਮਰੀਕਾ ਨੇ ਬੰਗਲਾਦੇਸ਼ ਵਿੱਚ ਡੈਮੋਕ੍ਰੇਸੀ ਦੇ ਹੋ ਰਹੇ ਘਾਣ ਦੇ ਮੱਦੇਨਜ਼ਰ ਕੁਝ ਉੱਚ ਅਧਿਕਾਰੀਆਂ ਦੇ ਜਿਹੜੇ ਵੀਜ਼ੇ ਨੇ ਉਹ ਕੈਂਸਲ ਕੀਤੇ ਨੇ। ਸੋ ਯਾਦ ਰਹੇ ਕਿ ਬੰਗਲਾਦੇਸ਼ ਨੇ ਕੈਨੇਡਾ ਦੇ ਖਿਲਾਫ ਭਾਰਤ ਸਰਕਾਰ ਦੇ ਹੱਕ ਵਿੱਚ ਸਟੈਂਡ ਲਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹੀ ਨਹੀਂ ਵੀ ਇੰਡੀਆ ਨੂੰ ਮੂੰਹ ਦੇ ਉੱਤੇ ਚਾਰ ਚਫੇਰਿਓਂ ਚਪੇੜਾਂ ਵੱਜੀਆਂ ਨੇ, ਉਹਦੀ ਫੋਰਨ ਪਾਲਿਸੀ ਹਰ ਲੈਵਲ ਦੇ ਉੱਤੇ ਫੇਲ ਹੋਈ ਹੈ। ਗੁਆਂਢ ਦੇ ਵਿੱਚ ਜਿਹੜੇ ਦੋ ਮੁਲਕ ਇਹਨੇ ਆਪਣੇ ਜੱਫੇ 'ਚ ਰੱਖੇ ਹੋਏ ਸੀ ਕਾਬੂ, ਉਹਨਾਂ ਦੇ ਵਿੱਚ ਮਾਲਦੀਵਸ ਔਰ ਬੰਗਲਾਦੇਸ਼। ਹੁਣ ਉਹਨਾਂ ਦੋਨਾਂ ਦੇ ਹਵਾਲੇ ਨਾਲ ਦੋ ਖਬਰਾਂ ਇਹ ਦੱਸਦੀਆਂ ਨੇ। ਮਾਲਦੀਵਸ ਦੇ ਵਿੱਚ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ ਔਰ ਆਲਰੇਡੀ ਮਾਲਦੀਵ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਹੈ, ਐਗਜ਼ਿਸਟਿੰਗ ਪ੍ਰੈਜ਼ੀਡੈਂਟ ਉਹ ਪ੍ਰੋ ਇੰਡੀਆ ਨੇ ਉੱਥੇ ਆਪਣੀ ਪੂਰੀ ਪ੍ਰੈਜ਼ੈਂਸ ਰੱਖੀ ਹੋਈ ਹੈ। ਔਰ ਮਾਲਦੀਵਸ ਬਹੁਤ ਇੰਪੋਰਟੈਂਟ ਆਈਲੈਂਡ ਹੈ। ਕਈ ਉਹਦੇ ਆਈਲੈਂਡ ਨੇ, ਮੇਨ ਪੋਪੂਲੇਸ਼ਨ ਦਾ ਸ਼ਾਇਦ 7-8 ਲੱਖ ਹੈ, ਪਰ ਬਹੁਤ ਖੂਬਸੂਰਤ ਸੀਨਿਕ ਪਲੇਸ ਹੈ। ਲੇਕਿਨ ਉਹ ਇੱਕ ਚਾਈਨਾ ਨੂੰ ਜੇ ਬਲੌਕ ਕਰਨਾ ਹੋਏ ਫਿਰ ਵੀ ਜਿਹੜਾ ਉਹ ਬੜਾ ਸਟ੍ਰੈਟੇਜਿਕ ਪੁਆਇੰਟ ਹੈ, ਇੰਡੀਆ ਦੇ ਲਈ ਵੀ ਬੜੀ ਇੰਪੋਰਟੈਂਸ ਰੱਖਦਾ। ਔਰ ਇਹ ਮਾਲਦੀਵਸ ਦੇ ਵਿੱਚ ਆਲਮੋਸਟ 90% ਤੋਂ ਜ਼ਿਆਦਾ ਮੁਸਲਿਮ ਪੋਪੂਲੇਸ਼ਨ ਹੈ ਔਰ ਸੁੰਨੀ ਮੁਸਲਮਾਨ ਨੇ। ਲੇਕਿਨ ਇੰਡੀਆ ਨੇ ਜਿਵੇਂ ਬੰਗਲਾਦੇਸ਼ ਬਣਾਉਣ ਤੋਂ ਬਾਅਦ ਹਮੇਸ਼ਾ ਕੋਸ਼ਿਸ਼ ਕੀਤੀ ਕਿ ਬੰਗਲਾਦੇਸ਼ 'ਚ ਆਪਣਾ ਜਿਹੜਾ ਰਹਿ ਇਹੀ ਹੈ ਵੀ ਸ਼ੇਖ ਹਸੀਨਾ ਨੂੰ ਜਿਤਾਇਆ ਜਾਂ ਰਾਹ ਵਾਲਿਆਂ ਨੇ ਦੂਜੀ ਓਪੋਜੀਸ਼ਨ ਨੂੰ ਦੱਬ ਕੇ ਰੱਖਣਾ। ਮਾਲਦੀਵਸ ਦੇ ਵਿੱਚ ਵੀ ਉਹਨਾਂ ਨੇ ਇਵੇਂ ਹੀ ਆਪਣਾ ਇੰਪੈਕਟ ਬਣਾਇਆ ਹੋਇਆ ਸੀ। ਔਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ, ਜਿਹੜਾ ਇੱਕ ਕੈਂਡੀਡੇਟ ਮੁਹੰਮਦ ਮੁਇਜ਼ ਸੀ, ਉਹਨੇ ਇੱਕੋ ਹੀ ਨਾਰਾ ਦਿੱਤਾ ਹੈ, ਇੰਡੀਆ ਆਊਟ। ਉਹਨੇ ਕਿਹਾ ਜੀ ਮੈਂ ਜੇ ਮੈਨੂੰ ਤੁਸੀਂ ਜਿਤਾ ਦਿਓ ਤਾਂ ਮੈਂ ਭਾਰਤ ਨੂੰ ਇੱਥੋਂ ਕੱਢ ਦਿਆਂਗਾ। ਔਰ ਇਹ ਪ੍ਰੋ ਚਾਈਨਾ ਇਹਨੂੰ ਕਿਹਾ ਜਾਂਦਾ। ਹੁਣ ਜੇ ਤੁਸੀਂ ਇਹਨਾਂ ਦੇ ਮੀਡੀਆ ਦੀ ਐਸੋਸੀਏਟਡ ਪ੍ਰੈਸ ਦੀ ਖਬਰ ਹੀ ਦੇਖਦੇ ਹੋ, pro-China opposition candidate Mohammad Muiz wins Maldives presidency। ਉਹ ਜਿੱਤਿਆ। ਔਰ ਈਵਨ ਹਿੰਦੀ BBC सर्विस ने क्या है, इंडिया आउट नारा देने वाले मुइज़ बने मालदीव के राष्ट्रपति, भारत पर क्या होगा असर। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਮਾਲਦੀਵ ਸੀ ਸਟ੍ਰੈਟੇਜਿਕਲੀ ਇੰਪੋਰਟੈਂਟ, ਉਹ ਵੀ ਇਹਨਾਂ ਦੇ ਹੱਥੋਂ ਨਿਕਲਿਆ। ਬੰਗਲਾਦੇਸ਼ ਜਿੱਥੇ ਉਹ ਪੂਰੀ ਤਾਕਤ ਦੇ ਨਾਲ ਸ਼ੇਖ ਹਸੀਨਾ ਦੀ ਰਾਹ ਮਦਦ ਕਰਦੀ ਹੈ ਡਾਈਸੈਂਟ ਨੂੰ ਕੁਚਲਣ ਦੇ ਲਈ, ਔਰ ਦੂਜੇ ਤੇ ਕੈਨੇਡਾ 'ਚ ਜਿਹੜਾ ਇੰਡੀਅਨ ਏਜੰਸੀਜ਼ ਨੇ ਮਰਡਰ ਕੀਤਾ ਸਿੱਖ ਦਾ, ਹਰਦੀਪ ਸਿੰਘ ਨਿੱਜਰ ਦਾ, ਉਸ ਮੁੱਦੇ ਦੇ ਉੱਤੇ ਦੋ ਹੀ ਮੁਲਕਾਂ ਦੀ ਹਮਾਇਤ ਇੰਡੀਆ ਨੂੰ ਮਿਲੀ। ਇੱਕ ਸ੍ਰੀਲੰਕਾ ਜਿਹਨੇ ਖੁਦ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਹੈ, ਉਹ ਕਹਿੰਦੇ ਜੀ ਸਾਨੂੰ ਵੀ ਕੈਨੇਡਾ ਵਾਲੇ ਕਹਿੰਦੇ ਨੇ ਨਸਲਕੁਸ਼ੀ, ਅਸੀਂ ਤਾਂ ਬਿਲਕੁਲ ਨਹੀਂ ਕੀਤੀ, ਆਦਤ ਹੈ ਜੀ ਕੈਨੇਡਾ ਦੀ। ਤੇ ਦੂਸਰੇ ਬੰਗਲਾਦੇਸ਼ ਕਿ ਜੀ ਇਹ ਸਾਰਿਆਂ ਦੀ ਜਿਹੜੀ ਪਨਾਹਗਾਹ ਹੈ, ਜਿਹਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਾਰਿਆ ਸੀ ਉਹਨੇ ਵੀ ਪਨਾਹ ਲਈ ਹੋਈ ਹੈ। ਪਰ ਅਸੀਂ ਆਪਣੇ ਉਸ ਵਿਚਾਰ ਦੇ ਵਿੱਚ ਵੀ ਕਿਹਾ ਸੀ ਕਿ ਭਾਈ ਇਹ ਅੰਗਰੇਜ਼ੀ ਵਾਲੇ ਕਹਿੰਦੇ ਨੇ, ਪਤਾ ਨਹੀਂ ਕੀ ਐਕਸਪ੍ਰੈਸ਼ਨ ਹੈ ਉਹਨਾਂ ਦਾ, ਕਿ ਬਈ ਜਿਹੜਾ ਪੰਜਾਬੀ 'ਚ ਅਸੀਂ ਜਗ੍ਹਾ ਉਲਟਾ ਚੋਰ ਕੋਤਵਾਲ ਕੋ ਡਾਂਟੇਗੇ, ਖੁਦ ਤੁਸੀਂ ਚੋਰ ਹੋ। ਔਰ ਅੱਜ ਅਮਰੀਕਾ ਨੇ ਫਿਰ ਆਪਣਾ ਹੱਥ ਦਿਖਾਏ ਹੈ ਬੰਗਲਾਦੇਸ਼ ਨੂੰ। ਇਹਨਾਂ ਦੀ ਜਿਹੜੀ ਹੈ US ਐम्बेसी ਇਨ ਬੰਗਲਾਦੇਸ਼ ਦੇ ਥੱਲੇ ਹੀ ਇਹ ਹੈ, taking steps to impose visa restrictions on individuals involved in undermining the democratic election process in Bangladesh। ਅਮਰੀਕਾ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਵੀਜ਼ਾ ਦੇਣ ਤੋਂ, ਜਿਹੜੇ ਉੱਥੋਂ ਦੀ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਹਰਟ ਕਰ। ਟੁਡੇ the Department of State is taking steps to impose visa restrictions on Bangladeshi individuals responsible for or complicit in
undermining the democratic election process in Bangladesh. These individuals include members of law enforcement, the ruling party and the political opposition. United States is committed to supporting free and fair elections in Bangladesh that are carried out in a peaceful manner. ਨੇ ਅਮਰੀਕਾ ਨੇ ਬੰਗਲਾਦੇਸ਼ ਨੂੰ ਵੀ ਮੈਸੇਜ ਦੇ ਦਿੱਤਾ, ਇੰਡੀਆ ਨੂੰ ਵੀ ਦੇ ਦਿੱਤਾ, ਕਿਉਂਕਿ ਅੱਜ ਜੇ ਉੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ ਤੇ ਸ਼ੇਖ ਹਸੀਨਾ ਹਾਰੇਗੀ ਬੁਰੀ ਤਰ੍ਹਾਂ, ਤੇ ਜਿਹੜੀ ਆਪੋਜ਼ਿਟ ਪਾਰਟੀ ਆ ਉਹ ਪ੍ਰੋ ਚਾਈਨਾ ਹੈ, ਪ੍ਰੋ ਇਹਨਾਂ ਦੇ ਨਹੀਂ ਹੈ ਇੰਡੀਆ। ਸ਼ੇਖ ਹਸੀਨਾ ਦਾ ਖੜੀ ਰਾਹ ਨੇ ਕੀਤੀ ਹੋਈ ਹੈ, ਉਹਦੀ ਮੁਜੀਬੁਰ ਰਹਿਮਾਨ ਦੀ ਡਾਟਰ ਹੈ। ਸੋ ਇਹਨਾਂ ਨੇ ਅਮਰੀਕਾ ਨੇ ਕਿਹਾ ਕਿ ਭਾਈ ਉਹ ਕਾਨੂੰਨ ਨਾਫਜ਼ ਕਰਨ ਵਾਲੇ ਹੋਣ, ਰੂਲਿੰਗ ਪਾਰਟੀ ਜਾਂ ਪੋਲੀਟੀਕਲ ਜਿਹੜੇ ਵੀ ਜਿਨ੍ਹਾਂ ਨੇ ਅੰਡਰਮਾਈਨ ਕੀਤੀ ਹੈ ਡੈਮੋਕ੍ਰੇਸੀ ਦੀ ਪ੍ਰੋਸੈਸ, ਉਹਨਾਂ ਦੇ ਉੱਤੇ ਜਿਹੜੀ ਹੈ these persons and members of their immediate family may be found ineligible for entry into United States, ਕਿ ਉਹ ਤੇ ਉਹਨਾਂ ਦਾ ਟੱਬਰ ਦਾ ਕੋਈ ਵੀ ਮੈਂਬਰ ਜਿਹੜਾ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਏਗੀ। ਸੋ ਬੰਗਲਾਦੇਸ਼ ਨੂੰ ਵੀ ਅਮਰੀਕਾ ਨੇ ਸਬਕ ਸਿਖਾ ਦਿੱਤਾ ਹੈ ਤੇ ਮਾਲਦੀਵਜ਼ ਨੇ ਇੰਡੀਆ ਆਊਟ, ਥੋੜੀ ਸੀ ਨਾਰੇ ਲਾਉਂਦੇ ਇੰਡੀਆ ਆਊਟ ਆਫ ਖਾਲਿਸਤਾਨ। ਜੀ ਰਾਜ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਂਦੇ ਆ, ਸਭ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਆ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਹਰਜਿੰਦਰ ਸਿੰਘ ਰਾਮਗੜੀਆ, ਕਹਿੰਦੇ ਨੇ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਨਿਹੰਗ ਸਿੰਘ ਜੀ, ਕਹਿੰਦੇ ਨੇ ਕਿ ਰੀਅਲ ਸੱਚੋ ਸੱਚ, ਆਲਵੇਜ਼ ਗ੍ਰੇਟ ਕਨਵਰਸੇਸ਼ਨ। ਐਂਡ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗੇ ਨੇ, ਬਹੁਤ ਸਾਰੇ ਮੈਸੇਜ ਆਏ ਨੇ। ਸੋ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਅਟੈਂਸ਼ਨ ਆਲ ਵਿਊਅਰਸ, ਪਲੀਜ਼ ਡੋਂਟ ਸਕਿਪ ਐਡ ਔਨ YouTube while you watch Sacho Sach program, so because it's a help TV84 financial, so nice, ਬਿਲਕੁਲ ਠੀਕ ਹੈ। ਸੋ ਇਸੇ ਤਰ੍ਹਾਂ ਹਾਂਜੀ, ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਦਾ ਸਿਲੈਕਟਡ, ਕਹਿੰਦੇ ਨੇ Sikhs are a regional and world power able to change destiny of nations and the world politics since ਗੁਰੂ ਨਾਨਕ ਸਾਹਿਬ ਜੀ ਟਾਈਮਸ। ਬਿਲਕੁਲ ਬਿਲਕੁਲ, ਸਿੱਖਾਂ ਦੀ ਆਮਦ ਨਾਲ ਉਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਇੱਕ ਨਵਾਂ ਥਾਟ ਜਿਹੜਾ ਇੱਕ ਬ੍ਰਿਜ ਵਾਂਗ ਹੈ, ਪੁਲ ਵਾਂਗ ਹੈ, ਔਰ ਖਾਲਿਸਤਾਨ ਵੀ ਐਜ਼ ਏ ਬਫਰ ਸਟੇਟ, 3 ਨਿਊਕਲੀਅਰ ਸਟੇਟਸ ਇੰਡੀਆ, ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ ਓਏਸਿਸ ਆਫ ਹੋਪ ਹੈ। ਜਿਵੇਂ ਡੈਜ਼ਰਟ ਦੇ ਵਿੱਚ ਨਖਲਿਸਤਾਨ ਹੁੰਦਾ, ਓਏਸਿਸ ਹੁੰਦਾ, ਇਵੇਂ ਖਾਲਿਸਤਾਨ ਜਿਹੜਾ ਹੈ ਉਹ ਓਏਸਿਸ ਹੈ। ਹਾਂਜੀ, ਲਵ ਇਜ਼ ਲਾਈਫ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੀ ਫਤਿਹ। ਕਹਿੰਦੇ ਡਾਕਟਰ ਸਾਹਿਬ ਜੀ ਸਾਨੂੰ ਸਾਰੀ ਦੁਨੀਆ 'ਚ ਜਿੱਥੇ ਵੀ ਗੁਰਦੁਆਰੇ ਹਨ ਉੱਥੇ ਹੋਏ ਦਰਬਾਰ ਸਾਹਿਬ ਦੀ ਰੀਅਲ ਫੋਟੋ ਮੇਰੇ ਖਿਆਲ ਇਹ ਕਹਿਣਾ ਜਾਂ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ ਹੈ, ਉਹਨੂੰ ਲੋਕਾਂ ਨੂੰ ਚੇਤਾ ਰਹੇ ਪਈ ਕੁੱਟ ਦਾ, ਪਰ ਇਹਨਾਂ ਨੇ ਨਹੀਂ ਕਿਹਾ ਮੇਰੇ ਖਿਆਲ। 84 ਦੀ ਗੱਲ ਦੇ ਉੱਤੇ ਕਿ ਖਾਲਸਾ ਜ਼ਿੰਦਾਬਾਦ ਉਹਨਾਂ ਨੇ। ਹਾਂਜੀ, ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਪੀ ਸਿੰਘ ਜੀ, ਕਹਿੰਦੇ ਡਾਕਟਰ ਸਾਹਿਬ ਜੀ ਬਹੁਤ ਵਧੀਆ ਕੀਤਾ ਹੈ, UK ਦੇ ਗੁਰਦੁਆਰਾ ਕਮੇਟੀ ਨੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ। ਸੋ ਇਸੇ ਤਰ੍ਹਾਂ ਕੁਝੇ ਗੁਨੇ ਕਹਿੰਦੇ ਨੇ ਕਿ ਸਿੱਖਸ ਹੈਵ ਏ ਰਾਈਟ whether they allow any non-Sikh an entry into a gurdwara. We should not poke our noses into their religious affairs. Why to create fuss? ਇੱਦਾਂ ਲਿਖਿਆ ਉਹਨਾਂ ਨੇ। ਨਹੀਂ ਠੀਕ ਹੈ, ਜਿਹੜਾ ਇੱਕ ਸ਼ਰਧਾਲੂ ਦੇ ਤੌਰ ਤੇ ਆ ਸਕਦਾ, ਜੇ ਸਿੱਖਾਂ ਨੂੰ ਸ਼ੱਕ ਹੈ, ਹੁਣ ਈਵਨ ਦਰਬਾਰ ਸਾਹਿਬ ਦੇ ਆਲੇ ਦੁਆਲੇ ਜੇਬ ਕਤਰੇ ਔਰ ਚੋਰੀ ਕਰਨ ਵਾਲੇ ਦੂਜੇ ਵੀ ਹੁੰਦੇ ਨੇ, ਉੱਥੇ ਸੇਵਾਦਾਰ ਇਸ ਲਈ ਰੱਖੇ ਨੇ ਕਿ ਉਹਨਾਂ ਨੂੰ ਦਬੋਚੋ। ਸੋ ਇਹ ਤਾਂ ਨਹੀਂ ਹੈ ਵੀ ਹਰ ਇੱਕ ਦੇ ਲਈ ਜਿਹੜਾ ਉਹ ਜੋ ਮਰਜ਼ੀ ਕਰੇ, ਤਾਂ ਪੋਲੀਟੀਕਲ ਆਪਣੀ ਟੂਰ ਦੇ ਉੱਤੇ ਆ ਕੇ ਸਿੱਖਾਂ ਨੂੰ ਜਿਹੜਾ ਉਹ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਸੋ ਵੀ ਹੈਵ ਦਾ ਰਾਈਟ। ਜੀ ਜਸਪੀਰ ਬਰਾੜ ਜੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨਿਰਮਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਤੇ ਸੋਹਣਾ ਲਾਈਵ ਚੱਲ ਰਿਹਾ। ਸਰੀ BC ਵਿੱਚ 29 ਅਕਤੂਬਰ ਨੂੰ ਵੋਟਾਂ ਦੀਆਂ ਤਿਆਰੀਆਂ ਫੁੱਲ ਹਨ ਜੀ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ ਸਚਿਨ ਸਾਕਾ ਜੱਟ ਐਂਡ ਟ੍ਰਾਈਬ, ਕਹਿੰਦੇ ਨੇ ਕਿ ਐਨੀ ਇੰਡੀਅਨ ਹੂ ਲਿਵ here and he loyal to India, send them back. That people's dangerous for West if our war with India anytime. That people's standing with India, so now time cut their roots. ਦੇਖੋ ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ 'ਚ ਹਰ ਇੱਕ ਨੂੰ ਰਹਿਣ ਦਾ ਹੱਕ ਹੈ, ਪਰ ਜੇ ਕੋਈ ਇਸ ਨੂੰ ਹਿੰਦੂ ਸਿੱਖ ਇਸ਼ੂ ਬਣਾਉਣਾ ਚਾਹੁੰਦਾ ਹੈ ਤੇ ਉਹਨਾਂ ਦੀ ਵੀ ਸ਼ਨਾਖਤ ਹੋਣੀ ਚਾਹੀਦੀ ਹੈ। ਅਸੀਂ ਆਪਣੇ ਆਜ਼ਾਦਾਨਾ ਤੌਰ ਦੇ ਉੱਤੇ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਆਪਣੀ ਆਵਾਜ਼ ਚੁੱਕਦੇ ਹਾਂ,
ਪਰ ਜੇ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਔਰ ਈਵਨ ਮਰਡਰ ਤੱਕ ਇੰਡੀਅਨ ਸਟੇਟ ਕਰਦੀ ਹੈ, ਫਿਰ ਇਹਨਾਂ ਦੀਆਂ ਏਜੰਸੀਆਂ ਨੂੰ ਵੀ ਦੇਖਣਾ ਹੋਏਗਾ ਵੀ ਉਹਨਾਂ ਦੇ ਏਜੰਟ ਪ੍ਰੋਵੋਕੇਟਿਵ ਕੌਣ ਨੇ ਔਰ ਉਹਨਾਂ ਦੇ ਹੋਰ ਇਸ ਕਿਸਮ ਦੇ ਜਿਹੜੇ ਹਿੰਦੂ ਰਾਸ਼ਟਰਾਂ ਵਾਲੇ ਨੇ, ਹਿੰਦੂਤਵੀ ਦੇ ਨਾਂ ਥੱਲੇ ਉਹਨਾਂ ਦੀਆਂ ਇੱਥੇ ਕੀ ਜਿਹੜੀਆਂ ਨੇ ਐਂਟਾਈ ਨੈਸ਼ਨਲ ਕਾਰਵਾਈਆਂ ਨੇ ਅਗੇਂਸਟ ਦਾ ਅਮਰੀਕਨ ਐਂਡ ਕੈਨੇਡੀਅਨ। ਹਾਂਜੀ, ਔਰ ਨਾਲ ਹੀ ਇਹਨਾਂ ਨੇ ਮੈਸੇਜ ਕਹਿੰਦੇ ਮੀਡੀਆ ਵਾਚਿੰਗ ਗਰੁੱਪ ਬਣਾਓ ਤੇ ਜੋ ਵੀ ਹਿੰਦੂ ਟੈਰਰਿਸਟ ਮੀਡੀਆ ਸਿੱਖਾਂ ਬਾਰੇ ਗਲਤ ਬੋਲੇ ਉਹਦੇ ਤੇ ਮਾਨਹਾਨੀ ਦਾ ਜਿਹੜਾ ਕੇਸ ਹੈ ਉਹ ਠੋਕੋ, ਹਰ ਕੰਟਰੀ 'ਚ ਇਹ ਬੈਨ ਇਹਨਾਂ ਨੂੰ ਕਰਨ ਦੇ ਕਰਵਾਓ। ਸੋ ਨਾਸਿਰ MG ਕਹਿੰਦੇ ਡਾਕਟਰ ਸਾਹਿਬ ਨਹੀਂ ਘੱਟੋ ਘੱਟ ਇੰਨਾ ਹੀ ਆਪਣੇ ਕਰਨ ਵੀ ਜਿਹੜੇ ਹੁਣ ਜਿਵੇਂ ਇੰਟਰਨੈਸ਼ਨਲ ਮੀਡੀਆ ਬੜਾ ਪੋਜ਼ਿਟਿਵ ਕਵਰੇਜ ਕਰ ਰਿਹਾ ਉਹਨਾਂ ਨੂੰ ਥੈਂਕ ਯੂ ਨੋਟ ਲਿਖੋ। ਅੱਛਾ, ਜਿੱਥੇ ਇਹ ਹਿੰਦੂਤਵੀ ਨੈਗੇਟਿਵ ਵੈਨਮ ਜਾਂ ਸਾਡੇ ਖਿਲਾਫ ਜੈਨੋਸਾਈਡ ਦੀ ਗੱਲ ਕਰਦੇ ਨੇ ਉੱਥੇ ਤੁਸੀਂ ਰਿਪੋਰਟ ਕਰੋ ਉਹਨਾਂ ਨੂੰ, ਕਿਉਂਕਿ ਇਹਨਾਂ ਨੇ ਤਾਂ ਕਈ ਸਾਡੇ ਚੈਨਲ ਬੰਦ ਕਰਵਾਏ ਹੋਏ ਨੇ ਰਿਪੋਰਟਾਂ ਕਰ ਕਰਕੇ ਜੀ। ਆਪਣੇ ਬਹੁਤੇ ਗੱਲਾਂ ਕਰਦੇ ਨੇ, ਕਾਰਵਾਈ ਕਰਦੇ ਕੁਝ ਨਹੀਂ। ਹਾਂਜੀ, ਨਾਸਿਰ MJ ਕਹਿੰਦੇ ਡਾਕਟਰ ਸਾਹਿਬ you are not a part of the DC delegation, declared the group incomplete। ਨਹੀਂ ਤੁਹਾਡੀ ਨਿਵਾਜ਼ਿਸ਼ ਹੈ ਔਰ ਅੱਜ ਹੀ ਸਾਡੇ ਵੀਰ GC ਸਿੰਘ ਵੀ ਹਿਊਸਟਨ ਤੋਂ ਕਹਿ ਰਹੇ ਸੀ ਕਿ ਜੀ ਤੁਹਾਡੀ ਸਪੀਚ ਉੱਥੇ ਬਹੁਤ ਜ਼ਰੂਰੀ ਸੀ। ਮੈਂ ਐਕਸਪਲੇਨ ਕੀਤਾ ਸੀ ਕਿ ਭਾਈ ਕਿਸ ਕਾਰਨ ਕਰਕੇ ਮੈਂ ਜਾ ਨਹੀਂ ਸਕਿਆ, ਮੈਂ ਮਾਫੀ ਵੀ ਚਾਹੁੰਦਾ ਔਰ ਮਿਸ ਵੀ ਮੈਂ ਕੀਤੀ। ਹਾਂਜੀ, ਲਵ ਇਸ ਲਾਈਫ ਲਿਖਦੇ ਤੁਹਾਡੀ ਤਾਰੀਫ ਕਰਦੇ ਨੇ, ਕਹਿੰਦੇ ਤੁਸੀਂ ਆਪਣੀ ਜਿਹੜੀ ਸਾਰੀ ਜ਼ਿੰਦਗੀ ਹੈ ਕੌਮ ਦੇ ਲੇਖੀ ਜਿਹੜੀ ਆ ਲਾ ਦਿੱਤੀ ਹੈ। ਤੁਹਾਡੀ ਨਿਵਾਜ਼ਿਸ਼। ਹਾਂਜੀ, ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ। ਮੁਹੰਮਦ ਅੰਜਮ ਕਹਿੰਦੇ ਨੇ ਆਈ ਗੇਵ ਏ ਡ੍ਰੀਮ when we all Sikhs, Muslims, Hindu and all other live together in both Punjabi as brothers and sisters like we used to be before 1947। ਅੱਲਾਹ ਤਾਲਾ ਵਾਹਿਗੁਰੂ ਖਾਲਿਸਤਾਨ ਜਿਹੜਾ ਹੈ ਉਹ ਸਾਨੂੰ ਬਖਸ਼ੇ ਤੇ ਦੋਨਾਂ ਪੰਜਾਬਾਂ ਪਾਕਿਸਤਾਨ ਔਰ ਖਾਲਿਸਤਾਨ ਦੋਨਾਂ ਮੁਲਕਾਂ ਦੇ ਵਿਚਾਲੇ ਅਸੀਂ ਕੋਈ ਕੰਧ ਨਹੀਂ ਰਹਿਣ ਦੇਣੀ। ਖੁੱਲਾ ਵਪਾਰ ਹੋਏਗਾ, ਖੁੱਲਾ ਆਵਾਜਾਈ ਹੋਏਗੀ, ਅਮਰੀਕਾ ਕੈਨੇਡਾ ਵਾਂਗ ਗਾਰਡਨ ਹੋਣਗੇ ਦੋਨੋਂ ਪਾਸੇ ਕਿ ਭਾਈ ਜਿਹੜੇ ਦੋਸਤੀ ਦੇ ਫੁੱਲ ਮਹਿਕਣਗੇ ਉਸ ਧਰਤੀ ਦੇ ਉੱਤੇ। ਹਾਂਜੀ, ਇਹ ਕਹਿੰਦੇ ਨੇ ਮੁਹੰਮਦ ਅੰਜਮ ਕਹਿੰਦੇ ਡਾਕਟਰ ਸਾਹਿਬ ਸਰ ਡਾਕਟਰ ਸਾਹਿਬ ਮਾਈ ਫਿਊਚਰ ਫੋਰਨ ਮਿਨਿਸਟਰ ਆਫ ਖਾਲਿਸਤਾਨ। ਸਾਨੂੰ ਤੁਸੀਂ ਜੋ ਹਾਂ ਉਹੀ ਰਹਿਣ ਦਿਓ। ਖਾਲਿਸਤਾਨ ਦੇ ਲੋਕ ਜਿਹੜੇ ਵਿਚਾਰੇ ਸਫ਼ਰ ਕਰ ਰਹੇ ਨੇ ਉਹਨਾਂ ਨੇ ਉੱਥੇ ਜਾ ਕੇ ਉਸ ਪੀਰੀਅਡ ਤੱਕ ਕੀ ਹਾਲਾਤ ਹੁੰਦੇ ਨੇ, ਅਸੀਂ ਤਾਂ ਇੱਕ ਆਵਾਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਰੱਬ ਇਸ ਸੇਵਾ ਨੂੰ ਜਿਹੜੀ ਹੈ ਉਹ ਕੇਸਾਂ ਸਵਾਸਾਂ ਨਾਲ ਸਾਡੀ ਸਾਬਤ ਕਦਮਾਂ ਦੇ ਨਾਲ ਨਿਭੇ। ਕਰੀਮ ਵੀ ਲਿਖਦੇ ਨੇ ਤੁਹਾਨੂੰ ਵਾਲੇਕਮ ਸਲਾਮ ਕਹਿੰਦੇ ਨੇ ਐਂਡ ਤੁਹਾਡੀ ਲੰਬੀ ਉਮਰ ਦੀ ਅਰਦਾਸ ਵੀ ਕਰਦੇ ਨੇ ਜੀ। ਦੈਟਸ ਇਟ। ਚਲੋ ਮੈਂ ਹੁਣ ਲੈ ਲਾਂ। ਹਾਂਜੀ ਬਿਲਕੁਲ। ਰਾਜਵਿੰਦਰ ਸਿੰਘ ਇਹ ਫੇਸਬੁੱਕ ਤੇ ਜਿਹੜੇ ਵੀਰ ਨੇ ਫਤਿਹ ਬੁਲਾਈ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਸੀਮਸ ਲਾਈਕ ਗੁੱਡ ਥਿੰਗਸ ਆਰ ਹੈਪਨਿੰਗ ਇਨ ਪੰਜਾਬ ਲਾਈਕ ਮਾਰਚ ਬਾਈ ਅੰਮ੍ਰਿਤਸਰ ਅਕਾਲੀ ਦਲ। ਇਨਫੈਕਟ ਮੇਰੇ ਕੋਲ ਅਜੇ ਉਹਨਾਂ ਦੀ ਕੋਈ ਡੀਟੇਲ ਆਈ ਨਹੀਂ ਹੈ, ਮੈਂ ਖਬਰਾਂ ਤਾਂ ਜ਼ਰੂਰ ਦੇਖੀਆਂ ਨੇ, ਅਸੀਂ ਉਹਨੂੰ ਕਵਰ ਵੀ ਕਰਾਂਗੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਰ ਸਿਮਰਨਜੀਤ ਸਿੰਘ ਮਾਨ ਔਰ ਦਲ ਖਾਲਸਾ ਇਸ ਵੇਲੇ ਪੰਜਾਬ ਦੇ ਵਿੱਚ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਹੋਰ ਉੱਚਾ ਕੀਤਾ ਹੈ ਔਰ ਉਹਨਾਂ ਨੇ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਭਾਈ ਹੁਣ ਅਮਰੀਕਾ ਵੀ ਸਿੰਪੈਥੈਟਿਕ ਔਰ ਇਹ ਟਾਈਮ ਹੈ ਸਾਡੀ ਕਿਸਮਤ ਘੜੇ ਜਾਣ ਦਾ। ਦਵਿੰਦਰ ਸੰਧੂ ਕਹਿੰਦੇ ਨੇ ਕਿ ਇੰਡੀਅਨ ਮੀਡੀਆ ਨੇ ਤਾਂ ਸੁਖ ਧਾਲੀਵਾਲ ਨੂੰ ਵੀ ਅੱਤਵਾਦੀ ਕਹਿ ਦਿੱਤਾ, ਹੱਦ ਹੋ ਗਈ, ਇਹ ਤਾਂ ਹੱਦੋਂ ਵੱਧ ਕਰਨਗੇ ਨਜ਼ਰ ਵੀ ਆ ਰਿਹਾ। ਪ੍ਰਭਦਿਆਲ ਸਿੰਘ, ਰਣਜੋਤ ਸਿੰਘ, ਸੋਹਣ ਸਿੰਘ ਮਾਇਲ, ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਚਮਚਾ ਨਹੀਂ ਚਮਚੀ ਹੈ ਪੈਮ ਕੌਰ ਕੌਂਸਲ। ਅੱਛਾ ਇਹ ਕੋਈ ਹੋਰ ਹੀ ਹੈ ਬੀਬੀ, ਉਹਦੇ 'ਚ ਉਹ ਨਾਲ ਕੌਰ ਨਹੀਂ ਸੀ ਲਿਖਿਆ ਹੋਇਆ। ਹਾਂਜੀ। ਕੁਲਵੀਰ ਮਾਲ ਜਿਹੜੇ ਨੇ ਉਹਨਾਂ ਨੇ ਵੈਰੀ ਗੁੱਡ ਕਿਹਾ। ਹਰਕੀਰਤ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਵਾਟ ਡਜ਼ US ਵਾਂਟਸ ਫਰੋਮ ਇੰਡੀਆ ਬਾਈ ਰੇਜ਼ਿੰਗ ਸਿੱਖ ਇਸ਼ੂਜ਼ ਥਰੂ ਕੈਨੇਡਾ? Is it pressurizing India not to support Russia through war, profiting through oil reselling, or US seeking warriors of Punjab against China eventually? ਹਰਕੀਰਤ ਸਿੰਘ ਜੀ ਅਸੀਂ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਹੋਈ ਹੈ ਕਿ ਦੇਖੋ ਇੰਟਰਸਟ ਅਲਟੀਮੇਟਲੀ ਵੈਸਟਡ ਹੋਣ, ਸਟ੍ਰੈਟੇਜਿਕ ਹੋਣ, ਫਾਈਨੈਂਸ਼ੀਅਲ ਹੋਣ, ਉਹ ਡਿਸਾਈਡ ਕਰਦੇ ਨੇ। ਸਾਨੂੰ ਜਿਹੜਾ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜ਼ਾਹਰ ਹੈ ਇਹਨਾਂ ਦਾ ਇੱਕ ਆਪਣਾ ਏਜੰਡਾ ਵੀ ਹੋਏਗਾ, ਲੇਕਿਨ ਇਸ ਵੇਲੇ ਸਿੱਖ ਫੈਕਟਰ ਹਾਈਲਾਈਟ ਹੋਇਆ ਔਰ ਸਾਨੂੰ ਆਪਣਾ ਬਫਰ ਸਟੇਟ ਖਾਲਿਸਤਾਨ ਦਾ ਕਾਨਸੈਪਟ ਇੱਕ ਚੰਗੇ ਢੰਗ ਦੇ ਨਾਲ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਨਾ ਹੋਏਗਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ 5 ਆਈਜ਼ ਕੰਟਰੀਜ਼ ਜਿਹੜੀਆਂ ਇਨਫੈਕਟ ਰੀਅਲ ਨੈਟੋ ਵੀ ਉਹਦੇ ਨਾਲ ਜੁੜ ਜਾਂਦੀ ਹੈ,
ਉਹਨਾਂ ਨੇ ਸਿੱਖ ਫੈਕਟਰ ਦੇ ਵਿੱਚ ਇੰਟਰਸਟ ਦਿਖਾਇਆ ਔਰ ਰੌਕ ਸਟੇਟ ਇੰਡੀਆ ਨੂੰ ਐਕਸਪੋਜ਼ ਕੀਤਾ। ਗੁਰਪ੍ਰੀਤ ਸਿੰਘ, ਟੋਨੀ ਢੀਂਡਸਾ, ਕੁਲਵੀਰ ਮਾਲ, ਫਿਰ ਸੋਹਣ ਸਿੰਘ ਮਾਲ ਕਹਿੰਦੇ ਨੇ ਇੱਕ ਗੱਲ ਸਮਝ ਨਹੀਂ ਲੱਗੀ, ਇਹ ਨਾ ਮੰਦਿਰ ਵਿੱਚ ਨਾ ਮਸਜਿਦ ਵਿੱਚ ਵੀਜ਼ਾ ਦੇਣ ਜਾਂਦੇ, ਗੁਰੂ ਘਰ ਨਾਲ ਇੰਨਾ ਹੀ ਕਿਉਂ ਪਿਆਰ ਹੈ। ਬਿਲਕੁਲ ਠੀਕ ਹੈ, ਕਦੇ ਇਹਨਾਂ ਨੂੰ ਦੇਖਿਆ ਵੀ ਮੰਦਿਰਾਂ ਜਾਂ ਮਸਜਿਦਾਂ ਜਾ ਕੇ, ਸੋ ਜ਼ਾਹਰ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਹੈ ਇਹਨਾਂ ਦੀ। ਔਰ ਸਿੰਘ ਹਰਮੰਦਰ, ਜਸਪਾਲ ਸਿੰਘ, ਸ਼ੈਂਟੀ ਸਿੰਘ, ਅਮਰਜ ਸਿੰਘ ਮਾਨ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ terrorist Indian state will kill all the people seeking asylum if they have a choice. People have no choice but to use whatever means they can to escape. Killer state will not even issue passports. ਇਹ ਬੇਸਿਕਲੀ ਜਿਵੇਂ ਮੈਂ ਕਿਹਾ ਵੀ ਜਿਹੜੇ ਰੈਫਿਊਜੀ ਕਨਵੈਨਸ਼ਨ ਹੈ ਉਹਦਾ ਹਿੱਸਾ ਹੈ ਕਿ ਭਾਈ ਜਿਹੜੀ ਸਟੇਟ ਕਿਲ ਕਰਨ ਤੇ ਤੁਲੀ ਹੋਈ ਤੁਹਾਨੂੰ ਪਾਸਪੋਰਟ ਵੀਜ਼ਾ ਦੇਗੀ। ਇਸ ਲਈ ਇਹ ਮੈਟਰ ਹੀ ਨਹੀਂ ਕਰਦਾ, ਰਾਦਰ ਇਹ ਮੋਰ ਸਟਰੋਂਗਰ ਤੁਹਾਡੇ ਕੇਸ ਨੂੰ ਕਰਦਾ ਹੈ ਕਿ ਭਾਈ ਤੁਸੀਂ ਭਾਵੇਂ ਏਜੰਟਾਂ ਨੂੰ ਪੈਸੇ ਦੇ ਕੇ ਉੱਥੋਂ ਨਿਕਲੇ, ਇੱਥੇ ਕਿਹਾ ਜਾਂਦਾ ਹੈ ਉਹ ਤੁਹਾਡੇ ਅਗੇਂਸਟ ਨਹੀਂ। ਹਾਂ, ਜਦੋਂ ਤੁਸੀਂ ਅਮਰੀਕਨ ਜਾਂ ਕੈਨੇਡੀਅਨ ਜਾਂ ਯੂਕੇ ਦੀ ਸੋਇਲ ਤੇ ਆਏ, ਉੱਥੇ ਜੇ ਤੁਸੀਂ ਕੋਈ ਸਟੇਟਮੈਂਟ ਦੇਣ ਤੋਂ ਬਾਅਦ ਉਹਦੇ ਤੋਂ ਮੁੱਕਰਦੇ ਹੋ, ਉੱਥੇ ਤੁਹਾਡੀ ਇੰਟੈਗ੍ਰਿਟੀ ਦਾ ਸਵਾਲ ਹੁੰਦਾ ਹੈ। ਉੱਥੇ ਜੱਜ ਕਈ ਵਾਰੀ ਇਹ ਕਹਿ ਕੇ ਡਿਨਾਈ ਕਹਿ ਦਿੰਦੇ ਨੇ ਕਿ ਨਾਟ ਏ ਕ੍ਰੈਡੀਬਲ ਪਰਸਨ। ਸੋ ਇਹ ਤੁਸੀਂ ਬਿਲਕੁਲ ਠੀਕ ਫਰਮਾਇਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।